ਬਿਸਮਿਲ੍ਲਾਹਿਰਰਹਿਮਾनिर्रहीम ਤੇ अस्सलाम वालेकुम। 5 ਅਕਤੂਬਰ ਪਾਕਿਸਤਾਨ 'ਚ ਹਫਤੇ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅਪਡੇਟ ਦਈਏ ਕਿ ਜਿਹੜਾ ਇਸ ਵੇਲੇ ਮਾਰਚ ਹੈ, ਜਿਹੜਾ ਡੀ ਚੌਕ ਵਾਲੇ ਪਾਸੇ ਹੋ ਰਿਹਾ, ਉਹਦੀ ਅਪਡੇਟ ਕੀ ਹੈ। ਕੱਲ੍ਹ ਦੀ ਸੂਰਤ ਹਾਲ ਤੇ ਸਾਰੀ ਤੁਸੀਂ ਵੇਖ ਹੀ ਲਈ ਹੈ, ਕੁਝ ਮੈਂ ਦੱਸ ਦਿੰਦਾ। ਕੱਲ ਜ਼ਾਹਿਰ ਹੈ ਮੋਹਸਿਨ ਨਕਵੀ ਸਾਹਿਬ ਜਿਹੜੇ ਇੰਟੀਰੀਅਰ ਮਿਨਿਸਟਰ ਨੇ, ਉਹਨਾਂ ਐਲਾਨ ਕੀਤਾ ਸੀ ਵੀ ਇੱਥੇ ਚਿੜੀ ਪਰ ਨਹੀਂ ਮਾਰ ਸਕਦੀ, ਇੱਥੇ ਪੱਤਾ ਨਹੀਂ ਹਿੱਲਣ ਦਿਆਂਗੇ ਔਰ ਹਰ ਸ਼ੈ ਠੋਕ ਕੇ ਰੱਖ ਦਿਆਂਗੇ। ਔਰ ਇਹ ਵੀ ਆਖਿਆ ਸੀ ਵੀ ਜਿਹੜਾ ਇੱਧਰ ਨੂੰ ਆਉਣ ਦੀ ਗਲਤੀ ਕਰੇਗਾ ਉਹਦਾ ਚੰਗੀ ਤਰ੍ਹਾਂ ਇਲਾਜ ਕਰਾਂਗੇ, ਜਿਸ ਨਾਲ ਮਤਲਬ ਪੰਜਾਬੀ 'ਚ ਆਖਿਆ ਜਾਂਦਾ ਵੀ ਉਹਦੀ ਮੰਜੀ ਪੀੜੀ ਠੋਕ ਦਿਆਂਗੇ। ਉਹਨਾਂ ਪਤਾ ਨਹੀਂ ਮੰਜੀ ਪੀੜੀ ਠੋਕਣੀ ਸੀ ਕਿ ਨਹੀਂ, ਮੇਰਾ ਖਿਆਲ ਉਹਨਾਂ ਕੋਲ ਤੇਸਾ ਹੈ ਹੀ ਨਹੀਂ ਸੀ। ਉਹ ਤੇਸੇ ਦੇ ਨਾਲ ਇੱਕ ਥੋੜਾ ਨਵਾਂ ਸ਼ੈ ਹੁੰਦੀ ਹੈ ਤੇਸਾ, ਜਿਹਦੇ ਨਾਲ ਮੰਜੀ ਪੀੜੀ ਠੋਕਦਿਆਂ ਆ ਉਹ ਇੱਕ ਪਾਸਿਓਂ ਛਿਲਦਾ ਹੈ ਤੇ ਇੱਕ ਪਾਸਿਓਂ ਠੋਕਦਾ ਹੈ। ਉਹ ਆਵਾਮ ਦੇ ਹੱਥ 'ਚ ਹੈ ਇਸ ਵੇਲੇ, ਅਤੇ ਆਵਾਮ ਨੇ ਮੋਹਸਿਨ ਨਕਵੀ ਸਾਹਿਬ ਦੀ ਵੀ ਮੰਜੀ ਪੀੜੀ ਠੋਕ ਦਿੱਤੀ ਹੈ। ਅਤੇ ਉਹ ਜੋ ਕੁਛ ਗਿਲਗਿਤ ਬਲਤਿਸਤਾਨ ਸਾਹਿਬ ਵਾਲਿਆਂ ਨੇ ਆਖਿਆ ਸੀ, ਚੇਤੇ ਕਰੋ, ਖਾਲਿਦ ਖੁਰਸ਼ੀਦ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਜਦੋਂ ਕੋਈ ਵੀ ਆਮਰ ਜਿਹੜਾ ਉਹ ਆਇਨ ਦੇ ਉੱਤੇ ਸੂਸੂ ਕਰਦਾ ਅਤੇ ਵਿੱਚੋਂ ਮੋਹਸਿਨ ਨਕਵੀ ਸਾਹਿਬ ਵਰਗੀ ਸਿਆਸੀ ਕਿਆਦਤ ਜਿਹੜੀ ਹੈ ਉਹ ਨਿਕਲਦੀ ਹੈ। ਉਹੀ ਕੱਲ੍ਹ ਹੁੰਦਾ ਨਜ਼ਰ ਆਇਆ ਕਿ ਧਮਕੀਆਂ ਬੜੀਆਂ ਸਨ, ਲੇਕਿਨ ਜਿਸ ਵੇਲੇ ਫਿਰ ਆਵਾਮ ਚੜ੍ਹੀ ਹੈ ਅਤੇ ਅੱਗੋਂ ਕੋਈ ਸ਼ੈ ਨਜ਼ਰ ਨਹੀਂ ਆਈ। ਅੱਛਾ, ਕਈ ਜਵਾਨ ਤਾਂ ਇਹੋ ਜਿਹੇ ਸਨ ਕਿ ਉਹ ਬੜਾ ਸਵੱਲੇ ਵੇਲੇ ਹੀ ਆ ਕੇ ਜਿਹੜਾ ਉਹ ਉੱਥੇ ਅੱਪੜ ਗਏ ਸਨ ਡੀ ਚੌਕ। ਅਗਰ ਵੇਖੀਏ ਲੀਡਿੰਗ ਫਰੋਮ ਦਾ ਫਰੰਟ ਜਿਹੜਾ ਆਖਿਆ ਜਾਂਦਾ, ਉਹ ਕੱਲ੍ਹ ਇਮਰਾਨ ਖਾਨ ਸਾਹਿਬ ਦੀਆਂ ਜਿਹੜੀਆਂ ਭੈਣਾਂ ਨੇ, ਬਾਜੀਆਂ ਨੇ, ਹਮਸ਼ੀਰਾਂ ਨੇ, ਉਹ ਉੱਥੇ ਅੱਪੜੀਆਂ, ਤਿੰਨੋਂ ਦੀਆਂ ਤਿੰਨੋਂ। ਉੱਥੇ ਤੁਸੀਂ ਵੇਖਿਆ ਕਿ ਅਲੀਮਾ ਖਾਨਮ ਸਾਹਿਬਾ ਔਰ ਉਜ਼ਮਾ ਖਾਨਮ ਸਾਹਿਬਾ, ਉਹਨਾਂ ਦੋਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਉਹਨਾਂ ਨੇ ਬੜੀ ਹੀ, ਤੁਸੀਂ ਇਹ ਆਖੋ ਕਿ ਬੜੀ ਦਲੇਰੀ ਦੇ ਨਾਲ ਉਹ ਗ੍ਰਿਫਤਾਰੀ ਦਿੱਤੀ। ਔਰ ਉੱਥੋਂ ਜਿਹੜੀ ਹੈ ਉਹ ਲੋਕਾਂ ਨੇ ਜਿਸ ਵੇਲੇ ਵੇਖਿਆ ਕਿ ਇਮਰਾਨ ਖਾਨ ਦੀਆਂ ਭੈਣਾਂ ਅੱਪੜ ਆਈਆਂ ਨੇ ਡੀ ਚੌਕ, ਜਿਹਦੇ ਬਾਰੇ ਆਖਿਆ ਗਿਆ ਸੀ ਵੀ ਇੱਥੇ ਚਿੜੀ ਪਰ ਨਹੀਂ ਮਾਰ ਸਕਦੀ, ਅਤੇ ਅਸੀਂ ਕਿਉਂ ਨਹੀਂ ਅੱਪੜੇ। ਬਸ ਫਿਰ ਪਬਲਿਕ ਆਲੇ ਦੁਆਲਿਓਂ ਨਿਕਲੀ ਹੈ, ਸਪੈਸ਼ਲੀ ਜਿਹੜੀ ਯੂਥ ਹੈ, ਯੂਥ ਵਿੰਗ, ਔਰ ਉਹਦੇ ਨਾਲ ਜਿਹੜੇ ਸਾਡੇ ਜ਼ਾਹਿਰ ਹੈ ਕਿ ISF ਵਾਲੇ ਨੇ, ਖਵਾਤੀਨ ਨੇ। ਕੱਲ੍ਹ ਖਵਾਤੀਨ ਦੀ ਕੋਈ ਇੰਨੀ ਤਾਦਾਦ ਡੀ ਚੌਕ ਰਾਤੀ ਅੱਪੜੀ ਕਿ ਮੇਰਾ ਖਿਆਲ ਹੈ ਜਿਹੜੇ ਭਲੇ ਵਕਤਾਂ ਦੇ ਵਿੱਚ ਜਦੋਂ ਜਲਸੇ ਹੁੰਦੇ ਸਨ ਉਦੋਂ ਸ਼ਾਇਦ ਇੰਨੀਆਂ ਔਰਤਾਂ ਜ਼ਨਾਨੀਆਂ ਉੱਥੇ ਅੱਪੜ ਪਾਉਂਦੀਆਂ ਸਨ ਜਿਸ ਤੋਂ ਜ਼ਿਆਦਾ ਕੱਲ੍ਹ ਅੱਪੜੀਆਂ ਸਨ। ਮਤਲਬ ਕਿ ਉਹ ਡਰ ਸ਼ਰ ਖਤਮ ਹੋ ਗਿਆ। ਹੁਣ ਤੁਸੀਂ ਆਖੋਗੇ ਭਲੇ ਵਕਤਾਂ ਵਾਲੀ ਡਾਕਟਰ ਗਿੱਲ ਤੁਸੀਂ ਕੀ ਗੱਲ ਕੀਤੀ, ਮੈਂ ਦੱਸਣਾ ਤੁਹਾਨੂੰ। 9 ਮਈ ਜਿਹੜਾ ਸਾਰਾ ਇੱਕ ਡਰਾਮਾ ਪਾਕਿਸਤਾਨ ਤਹਿਰੀਕ ਇਨਸਾਫ 'ਤੇ ਪਾਇਆ ਗਿਆ, ਔਰ 9 ਮਈ ਦਾ ਪੂਰਾ ਡਰਾਮਾ ਬਣਾਉਣ ਵਾਲਾ ਵੀ ਇਹੀ ਮੋਹਸਿਨ ਨਕਵੀ ਤੇ ਇਹਨਾਂ ਦੇ ਮਾਸਟਰ ਸਨ। ਇਹਨਾਂ ਰਲ ਕੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਕਿ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਤੇ ਇੱਕ ਦਹਿਸ਼ਤਗਰਦ ਤਨਜ਼ੀਮ ਦੇ ਬਰਾਬਰ, ਬਲਕਿ ਉਸ ਤੋਂ ਵੀ ਬਹੁਤਾ ਖਤਰਨਾਕ ਪਾਕਿਸਤਾਨ 'ਚ ਕਹਿ ਦਿੱਤਾ। ਕੋਈ ਪਾਕਿਸਤਾਨ 'ਚ ਐਸੀ ਦਹਿਸ਼ਤਗਰਦ ਤਨਜ਼ੀਮ ਨਹੀਂ ਜਿਹਦਾ ਨਾਂ ਟੈਲੀਵਿਜ਼ਨ 'ਤੇ ਲੈਣ 'ਤੇ ਪਾਬੰਦੀ ਹੋਵੇ। ਭਲੇ ਉਹਨਾਂ ਨੂੰ ਕੱਲਅਦਮ ਤਨਜ਼ੀਮ ਹੀ ਆਖੋ, ਪਰ ਉਹਨਾਂ ਦੇ ਬਾਰੇ ਟੈਲੀਵਿਜ਼ਨ 'ਤੇ ਨਾਂ ਲੈ ਸਕਦੇ। ਚੇਤੇ ਕਰੋ ਕਿ ਕਿਸ ਤਰੀਕੇ ਨਾਲ ਮੀਡੀਆ ਦੇ ਸਾਰੇ ਮਾਲਕਾਂ ਨੂੰ ਸੱਦ ਕੇ, ਚੇਤੇ ਕਰੋ ਵੇਲਾ, ਸਾਰੇ ਮਾਲਕਾਂ ਨੂੰ ਸੱਦ ਕੇ ਬਹਾ ਕੇ ਸਾਹਮਣੇ ਟੋਟਲ ਘੜੀ ਦੇ ਟਾਈਮ ਨਾਲ 4.5 ਮਿੰਟ ਦੀ ਮੀਟਿੰਗ ਹੋਈ ਸੀ। ਕਿੰਨੀ? 4.5 ਮਿੰਟ ਦੀ। ਸਾਰੇ ਬੜੇ ਸੇਠ ਸਾਹਮਣੇ ਬੈਠੇ ਸਨ। ਉਹਨਾਂ ਨੂੰ ਆਖਿਆ ਸੀ ਕਿ ਅੱਜ ਤੋਂ ਇਮਰਾਨ ਖਾਨ ਸਾਡਾ ਦੁਸ਼ਮਣ ਨੰਬਰ 1 ਹੈ। ਨਾਰਮਲੀ ਤਾਂ ਤੁਹਾਨੂੰ ਪਤਾ ਹੈ ਵੀ ਕੋਈ ਨਾ ਕੋਈ ਮੁਲਕ ਹੁੰਦਾ ਤੁਹਾਡਾ ਦੁਸ਼ਮਣ ਨੰਬਰ 1। ਉਹ ਮੁਲਕਾਂ ਦੀ ਲਿਸਟ ਨੂੰ ਹਟਾ ਕੇ ਅਤੇ ਉਸ ਵੇਲੇ ਮਿਲਟਰੀ ਸਟੈਬਲਿਸ਼ਮੈਂਟ ਨੇ ਆਖਿਆ ਵੀ ਅੱਜ ਤੋਂ ਇਮਰਾਨ ਖਾਨ ਸਾਡਾ ਦੁਸ਼ਮਣ ਨੰਬਰ 1 ਹੈ। ਜਿਹਨੇ ਉਹਦਾ ਨਾਂ ਲਿਆ ਟੈਲੀਵਿਜ਼ਨ 'ਤੇ, ਤੁਹਾਡੇ ਟੈਲੀਵਿਜ਼ਨ 'ਤੇ ਅਗਰ ਉਹਦਾ ਨਾਂ ਲਿਆ ਗਿਆ, ਇਮਰਾਨ ਖਾਨ ਦੀ ਤਸਵੀਰ, ਨਾਂ, ਵੀਡੀਓ, ਅਤੇ ਫਿਰ ਤੁਹਾਡਾ ਜਿਹੜਾ ਅਸੀਂ ਹਸ਼ਰ ਕਰਾਂਗੇ ਉਹ ਤੁਸੀਂ ਵੇਖੋਗੇ। ਇਸ ਤੋਂ ਪਹਿਲਾਂ ਕਿ ਟੀਵੀ ਦੇ ਬੜੇ ਜਗਾਦਰੀ ਅਤੇ ਆਜ਼ਾਦ ਸਹਾਫਤ ਵਾਲੇ ਬੰਦੇ ਕੋਈ ਜਿਹੜਾ ਮੂੰਹ 'ਚੋਂ ਚੂੰ ਵੀ ਕੱਢਦਾ, ਅਗਲਿਆਂ ਨੇ ਆਖਿਆ ਵੀ ਚਾਹ ਪੱਕੀ ਹੈ, ਪੀ ਕੇ ਜਾਇਓ ਅਤੇ ਰੱਬ ਰਾਖਾ। ਇਹ ਕਹਿ ਕੇ ਜਿਹੜੇ ਮੇਜਰ ਜਨਰਲ ਸਾਹਿਬ ਸਨ ਉਹ ਵੀ ਉੱਠ ਗਏ, ਅਤੇ ਉਹਨਾਂ ਦੇ ਨਾਲ ਜਿਹੜੇ DG ਸਾਹਿਬ ਬੈਠੇ ਸਨ ਉਹ ਵੀ ਉੱਠ ਗਏ, ਅਤੇ ਟੀਵੀ ਦੇ ਬੜੇ ਸੇਠ ਜਿਹੜੇ ਨੇ ਉਹ ਆਪਣੀਆਂ ਬਗਲਾਂ 'ਚ ਵੇਖਣ ਡਏ ਨੇ। ਕੋਈ ਜੇਬਾਂ 'ਚ ਵੇਖਣ ਡਿਆ ਸੀ, ਕੋਈ ਐਨਕ ਸਿੱਧੀ ਕਰਨ ਡਿਆ ਸੀ, ਅਤੇ ਕੋਈ ਜਿਹੜਾ ਨਾ ਉਹ ਟਿਸ਼ੂ ਪੇਪਰ ਨਾਲ ਮੂੰਹ ਸਾਫ਼ ਕਰਨ ਡਿਆ ਸੀ ਵੀ ਇਹ ਸਾਡੇ ਨਾਲ ਬਣੀਆਂ ਕੀ। ਉਸ ਤੋਂ ਬਾਅਦ ਉੱਥੋਂ ਆਉਣ ਤੋਂ ਬਾਅਦ ਤੁਸੀਂ ਵੇਖ ਲਿਆ ਕੀ ਹੋਇਆ। ਇਮਰਾਨ ਖਾਨ ਨੂੰ ਬਾਨੀ PTI ਆਖਣਾ ਸ਼ੁਰੂ ਕੀਤਾ। ਪਹਿਲਾਂ ਤਾਂ ਉਹ ਵੀ ਵਿਚਾਰੇ ਭੁੱਲ ਕੇ ਆਖਦੇ ਸਨ, ਨਾਂ ਨਹੀਂ ਸੀ ਲੈ ਸਕਦੇ। ਇਮਰਾਨ ਖਾਨ ਦਾ ਨਾਂ ਲੈਣ ਦੇ ਉੱਤੇ ਪਾਬੰਦੀ ਰਹੀ, ਬੜਾ ਚਰੋਕਣਾ ਵਕਤ ਇੱਥੇ ਪਾਬੰਦੀ ਰਹੀ ਇਸ ਗੱਲ 'ਤੇ। ਕੋਈ ਪਾਰਟੀ ਦਾ ਬੰਦਾ ਟੀਵੀ 'ਤੇ ਗੱਲ ਨਹੀਂ ਸੀ ਕਰ ਸਕਦਾ। ਆਖ ਦਿੱਤਾ ਇੱਥੇ ਲਾਲ ਲਕੀਰ ਫਿਰ ਦਿੱਤੀ, ਕੋਈ ਨਾਂ ਲੈਣ ਵਾਲਾ ਨਹੀਂ ਛੱਡਾਂਗੇ ਅਸੀਂ, ਕੋਈ ਜੰਮਿਆ ਨਹੀਂ ਜਿਹੜਾ ਨਾਂ ਲਵੇ ਇਮਰਾਨ ਖਾਨ ਦਾ। ਇਹੋ ਜਿਹਾ ਡਰ ਖੌਫ ਪੈਦਾ ਕੀਤਾ ਗਿਆ ਕਿ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ ਇਮਰਾਨ ਖਾਨ ਤੇ ਹੁਣ ਖਤਮ ਸ਼ੁੱਧ ਹੋ ਗਿਆ, ਕਹਾਣੀ ਖਤਮ ਹੋ ਗਈ। ਫਿਰ ਆਖਿਆ ਵੀ ਹੁਣ ਇਹ ਕਰ ਦੇਣਾ, ਅਤੇ ਹੁਣ ਮਿਲਟਰੀ ਕੋਰਟ, ਉਹਦੇ ਡਰਾਵੇ ਦਿੱਤੇ। ਹਾਲਾਂ ਸੋਚੋ ਮਿਲਟਰੀ ਕੋਰਟ ਕੀ ਕਰਦੀ ਹੈ। ਮਿਲਟਰੀ ਕੋਰਟ ਦੇ ਵਿੱਚ ਜੱਜ ਜਿਹੜਾ ਹੁੰਦਾ
ਉਹ ਕੋਈ ਕਰਨਲ ਹੁੰਦਾ, ਕੋਈ ਮੇਜਰ ਹੁੰਦਾ, ਤਾਂ ਉਹਨੇ ਤੁਹਾਨੂੰ ਸਜ਼ਾ ਸੁਣਾਉਣੀ। ਹੁਣ ਸਜ਼ਾ ਉਹਨੇ ਕੀ ਸੁਣਾਉਣੀ ਹੁੰਦੀ? ਉਹਨੇ ਤੁਹਾਨੂੰ ਜਾਂ ਉਮਰ ਕੈਦ ਦੇਣੀ ਹੁੰਦੀ, ਜਾਂ ਫਾਂਸੀ ਦੇਣੀ ਹੁੰਦੀ, ਜਾਂ 5 ਸਾਲ ਕੈਦ ਦੇਣੀ ਹੁੰਦੀ। ਇਹ ਹੀ ਸਜ਼ਾਵਾਂ ਜਿਹੜੀਆਂ ਨੇ ਉਹ ਦੂਜੀਆਂ ਅਦਾਲਤਾਂ ਵੀ ਦਿੰਦੀਆਂ ਨੇ। ਅਤੇ ਫਿਰ ਮਿਲਟਰੀ ਕੋਰਟ ਦਾ ਡਰਾਵਾ ਕਾਹਦਾ? ਉਹ ਡਰਾਵਾ ਇਹ ਹੈ ਵੀ ਉੱਥੋਂ ਦੀ ਨਾ ਤਾਂ ਕਵਰੇਜ ਹੁੰਦੀ ਹੈ ਮੀਡੀਆ ਦੇ ਵਿੱਚ, ਅਤੇ ਨਾ ਉੱਥੇ ਜਿਹੜਾ ਤੁਹਾਡੀ ਵਕਾਲਤ ਉਹਦੀ ਖੁੱਲ੍ਹ ਕੇ ਹੋ ਸਕਦੀ ਹੈ, ਉਹਦੀ ਕੋਈ ਰਿਪੋਰਟਿੰਗ ਨਹੀਂ ਹੁੰਦੀ ਪਬਲਿਕ। ਅਤੇ ਮੈਨੂੰ ਦੱਸੋ, ਜਿਹੜੀਆਂ ਤੁਸੀਂ ਸ਼ੁਰੂ 'ਚ ਸਜ਼ਾਵਾਂ ਦਵਾਈਆਂ ਨੇ ਸਾਦਾ ਅਦਾਲਤਾਂ ਤੋਂ, ਜਿਨ੍ਹਾਂ ਨੂੰ ਸਿਵਲੀਅਨ ਅਦਾਲਤਾਂ ਆਉਂਦੇ ਜੇ, ਉਹ ਮਿਲਟਰੀ ਅਦਾਲਤਾਂ ਤੋਂ ਘੱਟ ਨੇ। ਉਹ ਜੱਜ ਆਜ਼ਾਦ ਨੇ। ਉਹ ਜੱਜ ਜਿਹੜੇ ਨੇ ਤੁਹਾਡੀ ਮਰਜ਼ੀ ਨਾਲ ਉਹਨਾਂ ਫੈਸਲੇ ਨਹੀਂ ਦਿੱਤੇ। ਉਹਨਾਂ ਨੂੰ ਕਰਨਲਾਂ ਨੇ, ਮੇਜਰਾਂ ਨੇ ਅਤੇ ਬ੍ਰਿਗੇਡੀਅਰਾਂ ਨੇ ਕੰਟਰੋਲ ਨਹੀਂ ਕੀਤਾ। ਉਹ ਵੀ ਤਾਂ ਮਿਲਟਰੀ ਕੋਰਟ ਸੀ ਸਨ। ਅਤੇ ਇਸ ਵਾਸਤੇ ਇਮਰਾਨ ਖਾਨ ਤੇ ਹੁਣ ਜਿਹੜਾ ਨਾ ਕਾਬਲ ਦੇ ਜੰਮਿਆਂ ਨੂੰ ਨਿੱਤ ਮਹਿਮਾ, ਜਨਾਬ ਤੁਸੀਂ ਜਿਹੜਾ ਮਿਲਟਰੀ ਕੋਰਟ ਲਾਉਣੀ ਹੈ, ਜਿਹੜੀ ਕੋਰਟ ਲਾਉਣੀ ਲਾ ਲਓ, ਖਾਨ ਤੇ ਉੱਥੇ ਤਿਆਰ ਬੈਠਾ, ਉਹਨੇ ਤੇ ਸਜ਼ਾ ਹੀ ਦਿਓਗੇ ਨਾ, ਉਹਨੂੰ ਜੇਲ੍ਹ ਹੀ ਪਾਓਗੇ ਮਿਲਟਰੀ ਕੋਰਟ ਦੇ ਵਿੱਚ। ਹੋਰ ਕਿਹੜਾ ਸੱਪ ਕੱਢ ਲੈਣਾ ਵੀ ਮਿਲਟਰੀ ਕੋਰਟ ਦੇ ਵਿੱਚ ਕੋਈ ਨਵੀਂ ਗੱਲ ਨਿਕਲ ਆਉਣੀ ਹੈ? ਇਹੀ ਗੱਲ ਹੋਣੀ ਹੈ ਮਿਲਟਰੀ ਕੋਰਟ ਦੇ ਵਿੱਚ, ਇੰਝ ਹੀ ਝੂਠੀ ਸਜ਼ਾ ਦੇਣੀ ਜਿਵੇਂ ਪਹਿਲੀ ਦਿੱਤੀ ਹੈ। ਉਹ ਭੁਗਤਣ ਵਾਸਤੇ ਤਿਆਰ ਹੋ ਗਿਆ। ਜਿਸ ਵੇਲੇ ਖਲੋ ਗਿਆ ਪੈਰਾਂ 'ਤੇ, ਨਾਲ ਉਹਦੇ ਸਾਥੀ ਖਲੋ ਗਏ, ਅਤੇ ਵਕਤ ਦਾ ਪਹੀਆ ਵਾਪਸ ਮੁੜਨਾ ਸ਼ੁਰੂ ਹੋ ਗਿਆ। ਉਹ ਜਿਹੜਾ ਰੇਲਾ ਆਇਆ ਸੀ ਉਹਨੂੰ ਵਾਪਸ ਪਲਟਾਇਆ, ਔਰ ਉਹਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਦੀਆਂ ਔਰ ਪਾਕਿਸਤਾਨ ਦੀਆਂ ਜਿਹੜੀਆਂ ਖਵਾਤੀਨ ਨੇ ਉਹਨਾਂ ਦਾ ਬੜਾ ਕਿਰਦਾਰ ਹੈ। ਜਿੱਡੀ ਦਲੇਰੀ ਨਾਲ ਉਹਨਾਂ ਨੇ ਸਾਂਭਿਆ ਇਸ ਸਾਰੇ ਕੰਮ ਨੂੰ, ਉਹਦੇ 'ਚ ਉਹਨਾਂ ਦਾ ਬੜਾ ਕਿਰਦਾਰ ਹੈ। ਖੈਰ, ਉੱਥੋਂ ਨਿਕਲਦੇ ਨਿਕਲਦੇ ਜਲਸੇ ਦੀ ਇਜਾਜ਼ਤ ਨਹੀਂ ਸੀ। 8 ਫਰਵਰੀ ਦੇ ਜਿਹੜੇ ਇਲੈਕਸ਼ਨ ਹੋਏ ਤੁਹਾਡੇ ਸਾਹਮਣੇ ਨੇ। ਆਵਾਮ ਨੇ, ਉਹ ਜਿਨ੍ਹਾਂ ਨੇ ਨਾਂ 'ਤੇ ਲਾਲ ਲਕੀਰ ਲਾਈ ਸੀ, ਆਵਾਮ ਨੇ ਲਾਲ ਨਹੀਂ ਬਲਕਿ ਕਾਲੇ ਠੱਪੇ ਉਸ ਇੰਤਖਾਬੀ ਨਿਸ਼ਾਨ, ਕਿਸੇ ਨੂੰ ਮੋਰ ਅਤੇ ਕਿਸੇ ਨੂੰ ਚਿਮਟਾ ਅਤੇ ਕਿਸੇ ਨੂੰ ਕੱਦੂ ਦਿੱਤਾ ਸੀ। ਉਹਨਾਂ ਕੱਦੂਆਂ ਦੇ ਕੋਲੋਂ ਅਤੇ ਭਿੰਡੀ ਤੋਰੀ ਦੇ ਕੋਲੋਂ ਜਿਹੜੀ ਨਾ ਪਾਕਿਸਤਾਨੀ ਮਿਲਟਰੀ ਇਸਟੈਬਲਿਸ਼ਮੈਂਟ ਨੂੰ ਇਲੈਕਸ਼ਨ ਹਰਵਾ ਦਿੱਤਾ। ਪੂਰਾ ਜ਼ੋਰ ਮਾਰਨ ਤੋਂ ਬਾਅਦ ਖੇ ਖਾਤੇ ਪਿਆ ਹੋਇਆ ਇਲੈਕਸ਼ਨ ਜਿਸ ਤਰੀਕੇ ਨਾਲ ਨਵਾਜ਼ ਸ਼ਰੀਫ ਨੂੰ ਜਿਤਾਇਆ ਗਿਆ, ਉਹ ਅੱਜ ਤੱਕ ਨਵਾਜ਼ ਸ਼ਰੀਫ ਵੀ ਮਲ-ਮਲ ਅੱਖਾਂ ਵੇਖਦਾ ਹੈ ਕਿ ਮੈਂ ਉਮਰ ਦੇ ਇਸ ਹਿੱਸੇ 'ਚ ਇੰਨਾ ਬੇਇੱਜ਼ਤ ਵੀ ਹੋਣਾ ਸੀ। ਨਵਾਜ਼ ਸ਼ਰੀਫ ਨੂੰ ਖਿੱਚ ਚੜ੍ਹਦੀ ਹੈ, ਕਦੀ ਆਪਣੇ ਉੱਤੇ, ਕਦੀ ਜਨਰਲ ਆਸਿਮ ਮੁਨੀਰ ਸਾਹਿਬ ਦੇ ਉੱਤੇ, ਅਤੇ ਕਦੀ ਉਸ ਵੇਲੇ ਦੇ ਉੱਤੇ ਜਦੋਂ ਉਹਨੇ ਸਾਰਾ ਕੁਝ ਪਲਾਨ ਕੀਤਾ। ਲੰਦਨ ਦੇ ਵਿੱਚ ਬੈਠਾ ਕਲਕਾਰੀਆਂ ਮਾਰਦਾ ਸੀ, ਵੋਟ ਕੋ ਇੱਜ਼ਤ ਦਿਓ। ਉੱਥੇ ਐਸਾ ਮੁਆਹਦਾ ਸਾਈਨ ਕਰ ਬੈਠਾ ਬੂਟ ਕੋ ਇੱਜ਼ਤ ਦਿਓ ਵਾਲਾ, ਕਿ ਨਾ ਹੁਣ ਪੱਲੇ ਕਲਕਾਰੀ ਰਹੀ ਅਤੇ ਨਾ ਪਚਕਾਰੀ ਰਹੀ। ਹੁਣ ਤੇ ਮੀਆਂ ਸਾਹਿਬ ਨੂੰ ਕੋਈ ਸਮਝ ਨਹੀਂ ਆਉਂਦੀ ਵੀ ਮੈਂ ਕਿਹੜੇ ਪਾਸੇ ਜਾਂ ਅਤੇ ਮੰਜੀ ਕਿੱਥੇ ਡਾਂ। ਕੋਈ ਕਦੀ ਲਾਹੌਰ ਚਲੇ ਜਾਂਦੇ ਨੇ ਤਾਂ ਉੱਥੇ ਟਰੈਕਟਰ ਠੀਕ ਕਰਾਉਂਦੇ ਫਿਰਦੇ ਨੇ, ਕਦੀ ਮਰੀ ਚਲੇ ਜਾਂਦੇ ਨੇ। ਜਿੱਥੇ ਜਾਂਦੇ ਨੇ ਹੁਜਤਾਂ ਹੁੰਦੀਆਂ ਨੇ, ਕੋਈ ਪੁੱਛਦਾ ਨਹੀਂ। ਕਦੀ ਆਪਣੇ ਆਪ ਕੋਲੋਂ ਪੁੱਛਦੇ ਨੇ ਮੈਨੂੰ ਵਾਪਸ ਕਿਉਂ ਲਿਆਂਦਿਆ, ਕਦੀ ਆਵਾਮ ਕੋਲ ਪੁੱਛਦੇ ਨੇ ਜਦੋਂ ਮੈਨੂੰ ਕੱਢਿਆ ਤੁਸੀਂ ਕਿਉਂ ਨਹੀਂ ਬੋਲੇ। ਕਦੀ ਧੀ ਵੱਲ ਵੇਖਦੇ ਨੇ ਵੀ ਇਹਨੇ ਮੇਰੇ ਨਾਲ ਕੀ ਕੀਤਾ, ਕਦੀ ਭਰਾ ਦੇ ਮੂੰਹ ਵੱਲ ਵੇਖਦੇ ਨੇ ਵੀ ਇਹਨੇ ਮੇਰੇ ਨਾਲ ਕੀ ਕੀਤਾ। ਅਤੇ ਮੀਆਂ ਸਾਹਿਬ ਦੇ ਵਿਚਾਰੇ ਅੱਧੇ ਤੋਂ ਬਹੁਤੇ ਕਮਲੇ ਹੋ ਚੁੱਕੇ ਨੇ। ਹੁਣ ਉਹਨੇ ਦੂਸਰੇ ਪਾਸੇ, ਦੂਜਾ ਪਾਸਾ ਜਿਹੜਾ ਹੈ, ਉਹ ਜੋ ਕੁਝ ਵੀ ਇਹਨਾਂ ਕੀਤਾ ਸੀ, ਅਦਾਲਤਾਂ ਦੇ ਵਿੱਚ ਲੜਾਈਆਂ ਲੜੀਆਂ ਗਈਆਂ, KP ਦੇ ਵਿੱਚ ਹਕੂਮਤ ਬਣੀ। ਉਸ ਤੋਂ ਬਾਅਦ ਉੱਥੇ ਸਹਿਜੇ ਉੱਥੇ ਜਲਸੇ ਹੋਣੇ ਸ਼ੁਰੂ ਹੋਏ, ਨਿੱਕੇ ਮੋਟੇ ਜਲਸੇ। ਸਵਾਬੀ ਦੇ ਵਿੱਚ ਜਲਸਾ ਅਨਾਊਂਸ ਕੀਤਾ ਅਤੇ ਓਪਰਾ ਜਿਹਾ ਲੱਗ ਰਿਹਾ ਸਾਰਿਆਂ ਨੂੰ ਵੀ ਜਲਸਾ ਹੋ ਜਾਏਗਾ। ਯਕੀਨ ਨਹੀਂ ਸੀ ਆ ਰਿਹਾ ਵੀ ਸਵਾਬੀ ਜਿਹੜਾ ਜਲਸਾ ਅਨਾਊਂਸ ਕੀਤਾ ਉਹ ਕਰ ਪਾਏਗੀ PTI, ਕੋਈ ਕਰਨ ਦੇਵੇਗਾ। ਸਹਿਜੇ ਉੱਥੇ ਲੋਕੀ ਅੱਪੜ ਗਏ, ਉੱਥੇ ਮੇਲਾ ਲੱਗ ਗਿਆ, ਉੱਥੇ ਜਨਾਬ ਲੋਕਾਂ ਜਲਸਾ ਕਰ ਲਿਆ। ਉਸ ਤੋਂ ਬਾਅਦ ਕਿਤੇ ਇੱਕ ਅੱਧਾ ਥਾਂ 'ਤੇ ਹੋਰ ਜਲਸਾ, ਕਿਤੇ ਇੱਕ ਅੱਧੇ ਥਾਂ 'ਤੇ ਹੋਰ। ਇਸੇ ਤਰ੍ਹਾਂ ਇਸਟੈਬਲਿਸ਼ਮੈਂਟ ਨੇ ਪਾਲਿਸੀ ਬਣਾਈ ਸੀ ਵੀ ਕੁਛ ਲੋਕਾਂ ਨੂੰ ਕੁਝ ਨਹੀਂ ਆਖਣਾ ਅਤੇ ਕੁਛ ਲੋਕਾਂ ਨੂੰ ਤੁੰਨ ਕੇ ਰੱਖ ਦੇਣਾ। ਜਿਨ੍ਹਾਂ ਦੇ ਬਾਰੇ ਪਾਲਿਸੀ ਸੀ ਵੀ ਉਹਨਾਂ ਨੂੰ ਕੁਝ ਨਹੀਂ ਆਖਣਾ, ਉਹ ਆਉਂਦੇ ਸਨ ਜਾਂਦੇ ਸਨ, ਉਹਨਾਂ ਨੂੰ ਕੋਈ ਨਹੀਂ ਸੀ ਫੜਦਾ। ਅਤੇ ਜਿਨ੍ਹਾਂ ਦੇ ਬਾਰੇ ਪਾਲਿਸੀ ਸੀ ਵੀ ਉਹਨਾਂ ਨੂੰ ਤੁੰਨ ਕੇ ਰੱਖ ਦੇਣਾ, ਉਹ ਵਿਚਾਰੇ ਸਾਹ ਨਹੀਂ ਸੀ ਕੱਢ ਸਕਦੇ। ਉਹ ਕਿਤੇ ਮੇਰਾ ਮਤਲਬ ਹੈ ਕਿ ਬਾਹਰ, ਮੇਰਾ ਮਤਲਬ ਹੈ ਕਿ ਸਿਰ ਕੱਢ ਕੇ ਨਹੀਂ ਵੇਖ ਸਕਦੇ। ਇਸ ਵਾਸਤੇ ਇਹਨਾਂ ਪਾਲਿਸੀਆਂ ਇਹ ਸਨ ਵੀ ਅਗਰ ਅਸੀਂ ਕਦੇ ਇਮਰਾਨ ਖਾਨ ਨੂੰ ਹਟਾਇਆ ਅਤੇ ਫਿਰ ਇਸ ਪਾਰਟੀ ਨੂੰ ਟੋਟਿਆਂ 'ਚ ਤੋੜ ਕੇ ਅਤੇ ਇੰਨੀ ਕਿਹਨੂੰ ਦੇ ਦਿਆਂਗੇ, ਇੰਨੀ ਕਿਹਨੂੰ ਦੇ ਦਿਆਂਗੇ, ਇੰਨੀ ਕਿਹਨੂੰ ਪਾਰਟੀ ਨਾ ਹੋਈ। ਕੋਈ ਮਠਿਆਈ ਦਾ ਕਿਲੋ ਦਾ ਡੱਬਾ ਹੋਇਆ, ਜਿਸ 'ਚੋਂ 4 ਜਿਹੜੀਆਂ ਮਠਿਆਈ ਦੀਆਂ ਜਿਹੜੀਆਂ ਡਲੀਆਂ ਨੇ ਉਹ ਤੁਸੀਂ ਲੋਕਾਂ ਨੂੰ ਦੇ ਦੇਣੀਆਂ ਨੇ। ਬਹਰਹਾਲ ਇਹ ਕਰ ਲਿਆ। ਉਹ ਆਹਿਸਤਾ ਜਿਹੜੇ ਝੂਠੇ ਲੀਡਰ ਬਣੇ ਸਨ ਉਹ ਵੀ ਆਵਾਮ ਦੇ ਸਾਹਮਣੇ ਐਕਸਪੋਜ਼ ਹੋ ਗਏ, ਜਾਂ ਬਣਾਏ ਜਾ ਰਹੇ ਸਨ ਉਹ ਵੀ ਐਕਸਪੋਜ਼ ਹੋ ਗਏ। ਜਿਨ੍ਹਾਂ ਦੇ ਵਿੱਚ ਹਵਾ ਭਰ ਕੇ ਉਹਨਾਂ ਨੂੰ ਜਾਲੀ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹ ਵੀ ਲੋਕਾਂ ਨੂੰ ਹੌਲੀ ਸਹਿਜੇ ਪਤਾ ਲੱਗ ਗਿਆ ਵੀ ਜਿਸ ਵੇਲੇ ਥੋੜ੍ਹਾ ਜਿਹਾ ਲੋਹਾ ਗਰਮ ਹੋਇਆ ਅਤੇ ਉਹ ਜਿਵੇਂ ਉੱਤੇ ਤੁਹਾਨੂੰ ਪਤਾ ਨਾ ਵੀ ਜੇ ਤਵਾ ਧੋ ਕੇ ਉਹ ਤੁਸੀਂ ਚੁੱਲ੍ਹੇ 'ਤੇ ਰੱਖੋ ਅਤੇ ਥੱਲਿਓਂ ਚੰਗਾ ਚੋ ਡਾਓ। ਚੋ ਹੁਣ ਕੀ ਹੁੰਦਾ, ਕਿਸੇ ਕੋਲ ਪੁੱਛ ਲੈਣਾ ਸਿਆਣੇ ਕੋ। ਚੰਗਾ ਜ਼ਰਾ ਭਰਵਾਂ ਕਿਸਮ ਦਾ ਚੋ ਡਾਓ ਅਤੇ ਉਹ ਜਿਹੜਾ ਤਵੇ ਦੇ ਉੱਤੇ ਪਾਣੀ ਹੁੰਦਾ ਨਾ ਛੇਤੀ ਉੱਡ ਜਾਂਦਾ। ਅਤੇ ਜੇ ਕਿਤੇ ਉੱਤੇ ਤੁਸੀਂ ਪਾਣੀ ਸਣੇ ਘਿਓ ਪਾ ਦਿਓ ਨਾ, ਅਤੇ ਉਹ ਫਿਰ ਘਿਓ ਉੱਠ ਕੇ ਤੁਹਾਡੇ ਮੂੰਹ ਨੂੰ ਵੱਜਦਾ ਜਦੋਂ ਤੱਕ ਵਿੱਚੋਂ ਪਾਣੀ ਨਾ ਸੜ ਜਾਏ। ਜਦੋਂ ਤੱਕ 2 ਨੰਬਰ ਸ਼ੈ ਵਿੱਚੋਂ ਨਹੀਂ ਨਿਕਲੇਗੀ ਨਾ, ਅਤੇ 1 ਨੰਬਰ ਸ਼ੈ ਆਪਣਾ ਕੰਮ ਨਹੀਂ ਕਰਦੀ। ਉਹ ਕੰਮ ਤੇ ਗਿਆ ਹੋ। ਬਹਰਹਾਲ ਹੁਣ ਆਹਿਸਤਾ ਉਹ ਤੁਹਾਨੂੰ ਚਾਨਣ ਹੋ ਗਿਆ। ਮੇਰਾ ਖਿਆਲ ਰਹਿ ਕੋਈ ਨਹੀਂ ਗਿਆ ਕਿਸੇ ਨੂੰ ਕਿ ਚਾਨਣ ਹੋਣ ਵਾਲੀ ਗੱਲ। ਹੁਣ ਅੱਗੇ ਤੁਰਨੇ, ਅੱਗੇ ਫਿਰ ਅਨਾਊਂਸ ਕੀਤਾ ਜੀ ਕਿ ਜਲਸਾ ਇਸਲਾਮਾਬਾਦ ਕਰਨਾ ਹੈ। ਹੁਣ ਤੋਂ ਕੋਈ 2-3 ਹਫ਼ਤੇ ਪਹਿਲਾਂ ਦੀ ਗੱਲ ਹੈ।
ਓਪਰੀ ਜੀ ਗੱਲ ਲੱਗੀ ਵੀ ਇਸਲਾਮਾਬਾਦ ਜਲਸਾ ਹੋ ਜਾਏਗਾ। 3-4 ਮਹੀਨੇ ਅਦਾਲਤ 'ਚ ਲੜਾਈ ਲੜਦੇ ਰਹੇ ਵੀ ਜਲਸਾ ਕਰਨਾ। ਆਂਦੇ ਸਨ ਸਵਾਲ ਹੀ ਪੈਦਾ ਨਹੀਂ ਹੁੰਦਾ, ਕਦੀ ਮੁਹਰਮ ਲੰਘ ਲੈਣ ਦਿਓ, ਕਦੇ ਇਹ ਈਦ ਲੰਘ ਲੈਣ ਦਿਓ, ਕਦੇ ਇਹ ਲੰਘ ਲੈਣ ਦਿਓ, ਕਦੇ ਇਹ ਕਰ ਲੈਣ ਦਿਓ। ਜਲਸੇ ਵਾਲੇ ਪਾਸੇ ਨਹੀਂ ਸੀ ਆਉਂਦੇ। ਆਖਿਰਕਾਰ ਇਸਲਾਮਾਬਾਦ ਜਲਸਾ ਹੋਇਆ। ਉਹ ਮਵੇਸ਼ੀ ਮੰਡੀ 'ਚ ਜਲਸਾ ਕਰਨ ਦਿੱਤਾ। ਇਹ ਜਾਨਵਰ ਨੇ ਜੀ ਉੱਥੇ ਜਲਸਾ ਕਰਨ। ਉਹ ਐਸੀ ਜਗ੍ਹਾ ਜਿੱਥੇ ਨਾ ਔਰਤਾਂ ਜਾ ਸਕਣ ਨਾ ਕੋਈ ਜਾ ਸਕੇ, ਉਹ ਲੋਕਾਂ ਭਰ ਦਿੱਤੀ ਉਹ ਥਾਂ। ਉਸ ਤੋਂ ਬਾਅਦ ਲਾਹੌਰ ਦਾ ਜਲਸਾ ਫਿਰ ਅਨਾਊਂਸ ਕੀਤਾ, ਉੱਥੇ ਇਜਾਜ਼ਤ ਨਾ ਦੇਣ। ਫਿਰ ਸਹਿਜੇ ਉੱਥੇ ਵੀ ਜਲਸਾ ਹੋ ਗਿਆ। ਔਰ ਉਸ ਤੋਂ ਬਾਅਦ ਅੱਜ ਇਹ ਸਾਰੀ ਏਡੀ ਲੰਮੀ ਗੱਲ ਸੁਣਾਉਣ ਦੀ ਗੱਲ ਇਹ ਹੈ ਕਿ ਇਹ ਕੋਈ ਪਲੇਟ 'ਚ ਰੱਖ ਕੇ ਡੀ ਚੌਕ ਨਹੀਂ ਲੱਭਿਆ। ਅੱਜ ਇਮਰਾਨ ਖਾਨ ਨੇ ਪਿੰਡੀ ਅਨਾਊਂਸ ਕਰ ਛੱਡਿਆ। ਲੋਕਾਂ ਆਖਿਆ ਪਿੰਡੀ ਕਿੰਨੇ ਨਿਕਲਣਾ ਹੈ ਅਤੇ ਕਿੰਨੇ ਨਿਕਲਣ ਦੇਣਾ। ਪਿੰਡੀ ਤੇ GHQ ਹੋਇਆ, ਉੱਥੇ ਦੇ ਜਨਾਬ ਰੰਦਾ ਮਾਰ ਦੇਣਗੇ। ਰੰਦਾ ਨਹੀਂ, ਮੈਂ ਦੱਸਿਆ ਵੀ ਤੇਸਾ ਆਵਾਮ ਦੇ ਹੱਥ 'ਚ ਸੀ। ਇੱਕ ਪਾਸਿਓਂ ਛਿੱਲਿਆ ਅਤੇ ਦੂਸਰੇ ਪਾਸਿਓਂ ਉਹਨਾਂ ਠੋਕਿਆ ਅਤੇ ਪਿੰਡੀ ਦੇ ਵਿੱਚ ਫਿਰ ਜੋ ਹੋਇਆ ਉਹ ਤੁਸੀਂ ਵੇਖਿਆ। ਔਰ ਉਸ ਤੋਂ ਬਾਅਦ ਇਮਰਾਨ ਖਾਨ ਨੇ ਫੈਸਲਾਬਾਦ, ਬਹਾਵਲਪੁਰ ਅਤੇ ਮੀਆਂਵਾਲੀ ਦੀ ਕਾਲ ਦਿੱਤੀ। ਉਸ ਤੋਂ ਬਾਅਦ ਉੱਥੇ ਜੋ ਕੁਝ ਹੋਇਆ ਉਹ ਵੀ ਤੁਸੀਂ ਵੇਖਿਆ। ਅਤੇ ਫਿਰ ਡੀ ਚੌਕ ਆਵਾਮ ਅੱਪੜ ਸਕੀ ਹੈ। ਮਤਲਬ ਇਹ ਇੱਕ ਪੈਰ ਪੁੱਟ ਕੇ ਬੜੀ ਜੁਰਤ ਨਾਲ ਅੱਜ ਇਹ ਪਾਰਟੀ, ਅੱਜ ਇਹ ਆਵਾਮ ਜਿਹੜੀ ਹੈ, ਅੱਜ ਇੱਥੋਂ ਦੀਆਂ ਸਾਡੀਆਂ ਔਰਤਾਂ, ਬਜ਼ੁਰਗ, ਬੱਚੇ ਜਿਹੜੇ ਨੇ ਉਹ ਡੀ ਚੌਕ 'ਚ ਅੱਪੜੇ ਨੇ। ਇਹ ਇੰਜ ਨਹੀਂ ਅੱਪੜੇ। ਹੁਣ ਤੁਹਾਡਾ ਸਾਰਿਆਂ ਦਾ ਕਿਰਦਾਰ ਕੀ ਹੈ? ਹੁਣ ਤੁਹਾਡਾ ਸਾਰਿਆਂ ਦਾ ਕਿਰਦਾਰ ਇਹ ਹੈ ਵੀ ਇਹਨਾਂ ਦੇ ਨਾਲ ਜੁੜ ਜਾਓ, ਖਲੋ ਜਾਓ ਇਹਨਾਂ ਦੇ ਨਾਲ, ਔਰ ਇਹਨਾਂ ਦੇ ਨਾਲ ਸੀਨਾ ਠੋਕ ਕੇ ਖਲੋਵੋ। ਔਰ ਕੋਸ਼ਿਸ਼ ਇਹ ਕਰੋ ਕਿ 1 ਮਿੰਟ ਵਾਸਤੇ ਵੀ ਹੁਣ ਇਹਨਾਂ ਨੂੰ, ਜਿਹੜੇ ਲੋਕੀ ਖਲੋਤੇ ਨੇ, ਨਿਕਲੇ ਨੇ, ਇਹਨਾਂ ਨੂੰ ਇਕੱਲਿਆਂ ਨਾ ਛੱਡੋ। ਇਹਨਾਂ ਦੀਆਂ ਹੁਣ ਲੋੜਾਂ ਕੀ ਨੇ? ਇੱਕ ਤਾਂ ਕਿ ਤੁਸੀਂ ਆਮ ਲੋਕ ਬਾਹਰ ਨਿਕਲੋ, ਇਹ ਲੋੜ ਹੈ। ਦੂਜੀ ਇਹਨਾਂ ਦੀ ਲੋੜ ਇਹ ਹੈ ਵੀ ਇਹਨਾਂ ਨੂੰ ਅੰਨ ਪਾਣੀ ਪੂਰਾ ਪਹੁੰਚਾਓ। ਇਹਨਾਂ ਨੂੰ ਥੋੜ ਉੱਥੇ ਨਾ ਆਵੇ, ਇਹ ਉੱਥੇ ਭੁੱਖੇ ਨਾ ਮਰਨ ਖਲੋਤੇ ਹੋਏ। ਕਿਉਂਕਿ ਜ਼ਾਹਿਰ ਹੈ ਬਗੈਰ ਛੱਤ ਤੋਂ ਫੁੱਟਪਾਥਾਂ 'ਤੇ ਸੌਣਾ ਅਤੇ ਉੱਥੇ ਸੜਕਾਂ ਦੇ ਉੱਤੇ ਰਹਿਣਾ, ਜੋ ਕੁਝ ਅਲੀ ਅਮੀਨ ਗੰਡਾਪੁਰ ਤੇ ਉਹਦੇ ਸਾਥੀ ਕਰ ਰਹੇ ਨੇ। 16 ਘੰਟੇ ਸ਼ੈਲਿੰਗ ਹੋਈ ਹੈ, ਉਹਨੂੰ ਬਰਦਾਸ਼ਤ ਕੀਤਾ ਹੈ। ਉਹ ਸਾਰਾ ਕੁਝ ਬਰਦਾਸ਼ਤ ਕਰਕੇ ਰਾਤ ਵੀ ਉੱਥੇ ਸੜਕ 'ਤੇ ਸੁੱਤੇ ਨੇ, ਉੱਥੋਂ ਨਿਕਲੇ ਨੇ ਅਤੇ ਹੁਣ ਫਿਰ ਸਾਰਾ ਦਿਨ ਸ਼ੈਲਿੰਗ ਬਰਦਾਸ਼ਤ ਕਰਨਗੇ। ਔਰ ਵੇਖਦੇ ਕੀ ਹੁੰਦਾ, ਜਿਵੇਂ ਹੋਇਆ ਮਾਮਲਾ ਤੁਹਾਡੇ ਸਾਹਮਣੇ ਰੱਖਾਂਗੇ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲੋਂ ਜਿਹੜੀ ਮੈਨੂੰ ਇੱਕ ਉਮੀਦ ਹੈ, ਜਾਂ ਤੁਹਾਡੇ ਕੋਲੋਂ ਜਿਹੜੀ ਮੇਰੀ ਇੱਕ ਰਿਕੁਐਸਟ ਹੈ, ਉਹ ਇਹ ਕਿ ਇੱਕ ਤਾਂ ਹੁਣ ਆਮ ਆਵਾਮ ਨਿਕਲੇ, ਹੁਣ ਕਿਸਾਨ ਨਿਕਲੇ, ਹੁਣ ਟੀਚਰ ਨਿਕਲੇ, ਹੁਣ ਆਮ ਬੀਬੀਆਂ ਭੈਣਾਂ ਨਿਕਲਣ, ਆਮ ਆਵਾਮ ਨਿਕਲੇ। ਕਿਉਂਕਿ ਅਗਰ ਤੁਸੀਂ ਨਾ ਨਿਕਲੇ ਤਾਂ ਫਿਰ ਤੁਹਾਡੇ ਬੱਚਿਆਂ ਦੀ ਕਿਸਮਤ ਦੇ ਵਿੱਚ ਜ਼ਾਹਿਰ ਹੈ ਉਹ ਹੀ ਤੁਹਾਡੇ ਬੱਚਿਆਂ ਦੀ ਕਿਸਮਤ 'ਚ ਗੁਲਾਮੀ ਹੈ, ਜਿਹਦੇ ਖਿਲਾਫ ਇਮਰਾਨ ਖਾਨ ਇਸ ਵੇਲੇ ਲੜ ਰਿਹਾ। ਅਤੇ ਇੱਕ ਤਾਂ ਨਿਕਲੋ ਬਾਹਰ, ਦੂਜਾ ਜਦੋਂ ਨਿਕਲੋ ਤਾਂ ਜੋ ਕੁਝ ਘਰ 'ਚ ਹੈਗਾ ਇਸਾਰ ਦਾ ਇਸ ਵੇਲੇ ਜਿਹੜਾ ਉਹ ਜਜ਼ਬਾ ਲੈ ਕੇ ਨਿਕਲੋ। ਜੋ ਕੁਝ ਹੈ ਉਹ ਵੰਡ ਕੇ ਖਾਓ ਇੱਕ ਦੂਜੇ ਨਾਲ। ਮੈਨੂੰ ਪਤਾ ਹੈ ਕਿ ਇਸ ਵੇਲੇ ਗੁਰਬਤ ਬੜੀ ਹੈ, ਇਸ ਵੇਲੇ ਹਾਲਾਤ ਬੜੇ ਮਾੜੇ ਨੇ, ਲੇਕਿਨ ਜੋ ਅੱਧੀ ਪਚੱਧੀ ਤੁਹਾਡੇ ਕੋਲ ਹੈਗੀ ਹੈ ਉਹ ਵੰਡ ਕੇ ਖਾਓ। ਪਾਣੀ ਅਪਣਾਓ, ਰੋਟੀ ਅਪਣਾਓ, ਜੋ ਤੁਹਾਡੇ ਕੋਲ ਹੈ ਉੱਥੇ ਅਪਣਾਓ। ਉੱਥੇ ਲੋਕਾਂ ਨੂੰ ਲੋੜ ਜੇ ਡੀ ਚੌਕ ਵੀ। ਔਰ ਇਹ ਇੱਕ ਦਿਨ ਦਾ ਕੰਮ ਨਹੀਂ ਹੈ। ਹੁਣ ਪਤਾ ਨਹੀਂ ਉੱਥੇ ਕਿੰਨੇ ਦਿਨ ਲੱਗਣੇ ਨੇ। ਇਹ ਅਸੀਂ ਇੱਕੋ ਦਿਨ ਪੂਰਾ ਜ਼ੋਰ ਨਹੀਂ ਮਾਰ ਲੈਣਾ ਵੀ ਅੱਜ ਸਾਰਾ ਕੁਝ ਲੈ ਜਾਣਾ ਹੈ ਅਤੇ ਫਿਰ ਬਾਅਦ 'ਚ ਆਖੋ ਕੱਲ੍ਹ ਤੁਹਾਡੇ ਕੋਲ। ਜਿੰਨਾ ਤੁਸੀਂ ਰੋਜ਼ ਕਰ ਸਕਦੇ ਹੋ ਮਾੜਾ ਚੰਗਾ ਉਹ ਰੋਜ਼ ਕਰੋ। ਲਾਗੇ ਚਾਗੇ ਦੇ ਲੋਕਾਂ ਦਾ ਬੜਾ ਫਰਜ਼ ਹੈ, ਉਹਨਾਂ ਦੇ ਮਹਿਮਾਨ ਨੇ ਅਤੇ ਤੁਸੀਂ ਮੇਜ਼ਬਾਨ ਹੋ। ਔਰ ਇਸ ਵੇਲੇ ਪਾਰਟੀ ਨੇ ਅਨਾਊਂਸ ਕੀਤਾ ਵੀ ਅੱਜ ਲਾਹੌਰ ਦੇ ਵਿੱਚ ਵੀ ਚੰਗਾ ਤਗੜਾ ਇਕੱਠ ਹੋਣਾ ਹੈ ਮੀਨਾਰੇ ਪਾਕਿਸਤਾਨ 'ਤੇ। ਜਿਹੜੀ ਸਾਨੂੰ ਲਾਹੌਰ ਤੋਂ ਆ ਰਹੀ ਹੈ ਖਬਰ ਕਿ ਉਹ ਲਾਹੌਰੀਏ ਨਾਸ਼ਤਾ ਸਿੱਧਾ ਕਰ ਰਹੇ ਨੇ, ਔਰ ਥੋੜ੍ਹੀ ਦੇਰ ਤੋਂ ਬਾਅਦ ਲਾਹੌਰ ਦੀਆਂ ਸੜਕਾਂ ਦੇ ਉੱਤੇ ਵੀ ਤੁਸੀਂ ਇਨਸ਼ਾਅੱਲਾ ਜਿਹੜਾ ਅੱਲਾ ਦੇ ਹੁਕਮ ਦੇ ਨਾਲ ਉੱਥੇ ਵੀ ਟਾਕਰਾ ਆਵਾਮ ਦਾ ਅਤੇ ਪੁਲਿਸ ਦਾ ਵੇਖ ਲਓਗੇ। ਉਸ ਤੋਂ ਬਾਅਦ ਇਨਸ਼ਾਅੱਲਾ ਆਵਾਮ ਜਿਹੜੀ ਹੈ ਉਹ ਮੀਨਾਰੇ ਪਾਕਿਸਤਾਨ ਭਰੇਗੀ। ਨਾ ਸਿਰਫ ਮੀਨਾਰੇ ਪਾਕਿਸਤਾਨ ਭਰੇਗੀ ਆਵਾਮ, ਬਲਕਿ ਇਹ ਵੀ ਉੱਥੇ ਵੀ ਤੁਸੀਂ ਵੇਖੋਗੇ ਕਿ ਉੱਥੇ ਵੀ ਇਹੋ ਜਿਹਾ ਖੜਾਕ ਤੇਸੇ ਦੇ ਨਾਲ ਆਵਾਮ ਕਰੇਗੀ ਕਿ ਉੱਥੇ ਵਾਲੇ ਜਿਹੜੇ ਨੇ ਉਹਨਾਂ ਦੀ ਵੀ ਟੱਲੀ ਵੱਜ ਜਾਏਗੀ ਕਿ ਬੰਗਲਾਦੇਸ਼ ਜਿਹੜਾ ਉਹ ਬਣਨੀ ਵਾਲਾ ਬਣ ਗਿਆ ਪਾਕਿਸਤਾਨ। ਲਾਹੌਰ ਦੇ ਵਿੱਚ ਅੱਜ ਤੁਸੀਂ ਵੇਖੋਗੇ। ਉਸ ਤੋਂ ਇਲਾਵਾ ਇਹਨਾਂ ਰਾਤੀ ਪਤਾ ਲੱਗਾ ਸੀ ਸਾਨੂੰ ਕਿ ਇਹਨਾਂ ਨੇ ਜਿੰਨੇ ਪੰਜਾਬ ਦੇ ਜ਼ਿਲ੍ਹੇ ਨੇ ਉੱਥੋਂ ਪੁਲਿਸ ਜਿਹੜੀ ਇਸਲਾਮਾਬਾਦ ਮੂਵ ਕਰ ਰਹੇ ਨੇ। ਅਸੀਂ ਉਹਦੇ 'ਤੇ ਸਾਡੀ ਜਿਹੜੀ ਮੀਟਿੰਗ ਹੋਈ ਉਹਦੇ ਫੈਸਲਾ ਕੀਤਾ ਵੀ ਉਹ ਜਿਹੜੇ ਜ਼ਿਲ੍ਹੇ ਨੇ ਉਹ ਆਪਣੇ ਸੈਂਟਰ ਪੰਜਾਬ ਵਾਲੇ ਸਾਰੇ ਲਾਹੌਰ ਜਾਣ, ਬਾਕੀ ਜ਼ਿਲ੍ਹੇ ਜਿੰਨੇ ਨੇ ਉਹ ਆਪਣੇ ਜ਼ਿਲ੍ਹੇ ਹੈੱਡਕੁਆਟਰ ਦੇ ਉੱਤੇ ਜਿਹੜੇ ਨੇ ਮੁਜ਼ਾਹਰੇ ਕਰਨ। ਔਰ ਅਗਲੀ ਜ਼ਾਹਿਰ ਹੈ ਫਿਰ ਜਿਹੜੇ ਰਸਤੇ ਰੋਕਣੇ ਜਾਂ ਜੋ ਵੀ ਕਰਨਾ ਉਹ ਪਾਰਟੀ ਤੁਹਾਨੂੰ ਅਗਲੀ ਤਾਕੀਦ ਕਰੇਗੀ, ਉਹਦੇ ਮੁਤਾਬਕ ਕੰਮ ਕਰਨਾ। ਲੇਕਿਨ ਇਸ ਵੇਲੇ ਜੋ ਕੁਝ ਮੈਂ ਤੁਹਾਡੇ ਸਾਹਮਣੇ ਇੱਕ ਓਵਰਆਲ ਹੋਲਿਸਟਿਕ ਜਿਹੜੀ ਪਿਕਚਰ ਰੱਖਣੀ ਸੀ ਕਿ ਬੜੀ ਦਲੇਰੀ ਨਾਲ ਆਵਾਮ ਲੜ ਰਹੀ ਹੈ, ਬੜੀ ਮਿਹਨਤ ਨਾਲ ਡੀ ਚੌਕ ਤੱਕ ਅੱਪੜੀ ਹੈ। ਔਰ ਜਿੱਥੇ ਆਉਂਦੇ ਸੀ ਪਰ ਨਹੀਂ ਮਾਰਨ ਦੇਣਾ, ਉੱਥੇ ਕੱਲ੍ਹ ਖਵਾਤੀਨ, ਬਜ਼ੁਰਗ, ਬੱਚੇ, ਨੌਜਵਾਨ ਉਹਨਾਂ ਨੇ ਡੀ ਚੌਕ ਦੇ ਉੱਤੇ ਅੱਪੜ ਕੇ ਫਸਤਾਈਅਤ ਨੂੰ ਸ਼ਿਕਸਤ ਦੇ ਦਿੱਤੀ ਹੈ। ਅਗਲੇ ਪਾਸੇ ਮੈਂ ਤੁਹਾਨੂੰ ਇਹੀ ਦੱਸਣਾ ਵੀ ਇਹ ਕੌਮ ਹੈ ਜਿਹੜੀ 8 ਮੁਲਕਾਂ 'ਚੋਂ ਲੰਘ ਕੇ ਡੰਕੀ ਲਾ ਕੇ ਅਤੇ ਜਾ ਜਨਾਬ ਯੂਰਪ ਦੇ ਮੁਲਕਾਂ 'ਚ ਅੱਪੜ ਜਾਂਦੀ ਹੈ। ਇਹ ਨਾ ਇਹ ਕੰਟੇਨਰਾਂ ਤੋਂ ਰੁਕਣੀ ਹੈ, ਨਾ ਇਹਨਾਂ ਗੱਲਾਂ ਤੋਂ ਰੁਕਣੀ ਹੈ। ਸਹਾਫੀਆਂ 'ਤੇ ਜ਼ੁਲਮ ਕੀਤਾ ਗਿਆ, ਉਹਨੂੰ ਅਸੀਂ ਜ਼ਾਹਿਰ ਹੈ
ਜਿਹੜਾ ਉਹਦੀ ਮਜ਼ੰਮਤ ਕਰਨੇ। ਖੰਦਕ ਖੋਦੀ ਗਈ, ਉਹਨੂੰ ਪੂਰਿਆ ਆਵਾਮ ਨੇ, ਗਾਂ ਵੀ ਪੂਰਨਗੇ, ਹੋਰ ਵੀ ਅੱਗੇ ਖੋਦੀ ਗਈ ਹੈ। ਲਾਨ ਤਾਨ ਵੀ ਕਰਦੇ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਆਵਾਮ, ਅਤੇ ਪੂਰ ਕੇ ਉਹਨੂੰ ਲੰਘਣ ਵੀ ਰਹੇ ਨੇ। ਇਹ ਸਾਰੇ ਕੰਮ ਵੀ ਕੀਤੇ ਨੇ। 3000 ਤੋਂ 4000 ਸ਼ੈੱਲ ਜਿਹੜੇ ਨੇ ਉਹ ਡੀ ਚੌਕ ਚਲਾਏ ਗਏ ਨੇ, ਅਤੇ ਲੇਕਿਨ ਆਵਾਮ ਫਿਰ ਵੀ ਖਲੋਤੀ ਹੈ। ਕੰਟੇਨਰ ਜਿਹੜੇ ਨੇ ਉਹਨਾਂ ਦੇ ਉੱਤੇ ਹੁਣ ਦੜਾ ਦੜ ਕਰਕੇ ਜਨਾਬ ਲਿਖਿਆ ਜਾ ਰਿਹਾ ਕੈਦੀ ਨੰਬਰ 804 ਔਰ ਦੂਸਰੀਆਂ ਚੀਜ਼ਾਂ, ਉਹ ਵੀ ਚੱਲ ਰਿਹਾ ਸਾਰਾ ਕੁਝ ਤੁਹਾਡੇ ਸਾਹਮਣੇ। ਅਤੇ ਹੋਰ ਕਾਫੀ ਖਬਰਾਂ ਸਨ, ਲੇਕਿਨ ਕਿਉਂਕਿ ਅੱਜ ਦਾ ਦਿਨ ਜਿਹੜਾ ਉਹ ਹੈ ਹੀ ਡੀ ਚੌਕ ਦੇ ਨਾਂ, ਜੋ ਕੁਝ ਉੱਥੇ ਹੋ ਰਿਹਾ, ਇਹ ਮੈਂ ਤੁਹਾਨੂੰ ਐਨਾਲਿਸਿਸ ਦੇਣਾ ਸੀ। ਔਰ ਆਖਿਰ 'ਤੇ ਹੁਣ ਮੈਂ ਆਪਣੇ ਕਿਸਾਨਾਂ ਨਾਲ ਗੱਲ ਕਰਨਾ ਚਾਹੁੰਦਾ। ਜੋ ਕੁਝ ਤੁਹਾਡਾ ਕਣਕ 'ਤੇ ਹੋਇਆ, ਜੋ ਕੁਝ ਤੁਹਾਡੀਆਂ ਫਸਲਾਂ ਨਾਲ ਹੋਇਆ, ਜੋ ਕੁਝ ਤੁਹਾਡੇ ਨਾਲ ਬਿਜਲੀ 'ਤੇ ਹੋਇਆ, ਟਿਊਬਵੈੱਲ 'ਤੇ ਹੋਇਆ, ਤੁਹਾਡੀਆਂ ਜ਼ਿੰਦਗੀਆਂ ਜਿਸ ਤਰ੍ਹਾਂ ਅਜ਼ਾਬ ਬਣੀਆਂ ਨੇ, ਇਹ ਚੰਦ ਲੋਕਾਂ ਦਾ ਕੰਮ ਨਹੀਂ ਪਿਓ ਨਿਕਲਣ ਅਤੇ ਤੁਹਾਡਾ ਮੁਕੱਦਮਾ ਵੀ ਲੜਨ। ਜੇ ਤੁਸੀਂ ਸਮਝਦੇ ਹੋ ਵੀ ਤੁਹਾਡੇ ਹਾਲਾਤ ਮਾੜੇ ਨੇ ਤਾਂ ਬਾਹਰ ਨਿਕਲੋ। ਇਮਰਾਨ ਖਾਨ ਕੱਲਾ ਜੋ ਕਰ ਸਕਦਾ ਸੀ ਉਹਨੇ ਜੇਲੇ ਕਰ ਦਿੱਤਾ, ਉਸ ਤੋਂ ਬਹੁਤ ਜ਼ਿਆਦਾ ਵੱਧ ਕਰ ਦਿੱਤਾ। ਇਹ ਜਿਹੜੇ ਲੋਕ ਨਿਕਲੇ ਨੇ ਇਹ ਤੁਹਾਡਾ ਸਾਰਿਆਂ ਦਾ ਭਾਰ ਚੁੱਕੀ ਖਲੋਤੇ ਨੇ। ਇਸ ਵਾਸਤੇ ਮੇਰੀ ਗੁਜ਼ਾਰਿਸ਼ ਹੈ, ਇਸ ਵੇਲੇ ਮੈਂ ਖਾਸ ਤੌਰ 'ਤੇ ਪੰਜਾਬ ਦੇ ਕਿਸਾਨਾਂ ਨਾਲ ਇਸ ਵੇਲੇ ਮੁਖਾਤਬ ਹੈ, ਖਾਸ ਤੌਰ 'ਤੇ ਬਾਹਰ ਨਿਕਲੋ, ਬਾਹਰ ਨਿਕਲੋ। ਜੇ ਪੰਜਾਬ ਦੀ ਧਰਤੀ ਨੇ ਹਮੇਸ਼ਾ ਸੂਰਮੇ ਜੰਮੇ ਨੇ, ਤੁਸੀਂ ਕੋਈ ਵੀ ਬੁਜ਼ਦਿਲ ਨਹੀਂ ਜੇ, ਇਸ ਵੇਲੇ ਬੁਜ਼ਦਿਲ ਬਣ ਕੇ ਘਰ ਮਤ ਪਵੋ। ਤੁਸੀਂ ਆਪਣੇ ਭੈਣਾਂ ਅਤੇ ਭਰਾਵਾਂ ਨਾਲ ਮੋਢਾ ਜੋੜ ਕੇ ਆਪਣਾ ਇਹ ਆਈਨੀ ਹੱਕ ਮੰਗੋ, ਬਾਹਰ ਨਿਕਲੋ। ਮੈਂ ਟੀਚਰਾਂ ਦੇ ਕੋਲੋਂ, ਮੈਂ ਵਕੀਲਾਂ ਦੇ ਕੋਲੋਂ, ਮੈਂ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਕੋਲੋਂ, ਮੈਂ ਜਿਹੜੇ ਟਰੇਡਰ ਨੇ ਉਹਨਾਂ ਦੇ ਕੋਲੋਂ, ਮੈਂ ਰਿਕਸ਼ਾ ਯੂਨੀਅਨ ਹੈ ਉਹਨਾਂ ਦੇ ਕੋਲੋਂ, ਤਮਾਮ ਜਿੰਨੇ ਵੀ ਇਸ ਵੇਲੇ ਡਿਫਰੈਂਟ ਲੋਕ ਨੇ, ਮਾਈਨੋਰਿਟੀਜ਼ ਨੇ, ਸਾਡੀਆਂ ਅਕਲੀਅਤਾਂ ਨੇ, ਮੈਂ ਸਾਰਿਆਂ ਨੂੰ ਆਖਾਂਗਾ ਵੀ ਬਾਹਰ ਨਿਕਲੋ, ਆਪਣਾ ਆਈਨੀ ਹੱਕ ਮੰਗੋ। ਪੁਰਅਮਨ ਰਵੋ ਲੇਕਿਨ ਪੁਰਅਜ਼ਮ ਰਵੋ। ਬਾਹਰ ਨਿਕਲੋ, ਕਿਸੇ ਨੂੰ ਕੋਈ ਨੁਕਸਾਨ ਨਹੀਂ ਦੇਣਾ, ਲੇਕਿਨ ਜਿੰਨੇ ਜ਼ਿਆਦਾ ਨੰਬਰ 'ਚ ਤੁਸੀਂ ਨਿਕਲੋਗੇ ਤੁਹਾਨੂੰ ਕੋਈ ਹੱਥ ਵੀ ਨਹੀਂ ਲਾ ਸਕੇਗਾ। ਇਹ ਹੁਣ ਲੋਕੀ ਨਿਕਲੇ ਨਾ, ਡੀ ਚੌਕ ਪਹੁੰਚੇ ਨੇ, ਸ਼ੁਰੂ 'ਚ ਸਾਰਾ ਕੁਝ ਕੀਤਾ, ਬਾਅਦ 'ਚ ਆਖਿਰ 'ਤੇ ਕੀ ਕਰ ਸਕੇ ਨੇ? ਕੁਝ ਵੀ ਨਹੀਂ, ਕਿਉਂਕਿ ਆਵਾਮ ਬਹੁਤੀ ਨਿਕਲ ਆਈ। ਹੁਣ ਤੁਹਾਡੇ ਕੋਲ ਰਿਕੁਐਸਟ ਹੈ ਵੀ ਹੁਣ ਇਹ ਕੰਮ ਰੁਕਣਾ ਨਹੀਂ ਚਾਹੀਦਾ। ਹੁਣ ਬੰਗਲਾਦੇਸ਼ ਜਦੋਂ ਤੱਕ ਉੱਥੋਂ ਵਾਲੇ ਹਾਲਾਤ ਇੱਥੇ ਬਣ ਨਹੀਂ ਜਾਂਦੇ ਕਿ ਆਵਾਮ ਦੀ ਮਰਜ਼ੀ ਦੇ ਮੁਤਾਬਕ ਇੱਥੇ ਫੈਸਲੇ ਨਹੀਂ ਹੋ ਜਾਂਦੇ, ਪੁਰਅਮਨ ਰਹਿੰਦੇ ਹੋਇਆਂ ਉਹ ਤੁਸੀਂ ਕਰਨਾ। ਮੈਂ ਪਾਕਿਸਤਾਨ ਦੇ ਇੱਕ ਵਾਰੀ ਫੇਰ ਕਿਸਾਨਾਂ ਕੋਲੋਂ ਔਰ ਸਾਰਿਆਂ ਦੇ ਕੋਲੋਂ ਇਹ ਰਿਕੁਐਸਟ ਕਰਾਂਗਾ ਕਿ ਅੱਜ ਹਰ ਸੂਰਤ ਨਿਕਲੋ। ਖਬਰਾਂ ਹੋਰ ਬੜੀਆਂ ਸਾਰੀਆਂ ਸਨ, ਲੇਕਿਨ ਅੱਜ ਦਿਲ ਕੋਈ ਨਹੀਂ ਤੁਹਾਡੇ ਨਾਲ ਉਹ ਸਾਂਝੀਆਂ ਕਰਨ ਦਾ। ਤੁਹਾਡੇ ਚਿੱਠੀ ਪੱਤਰ ਵੀ ਸਨ, ਉਹ ਵੀ ਇਨਸ਼ਾਅੱਲਾ ਕਿਸੇ ਵੇਲੇ ਫੇਰ ਕਰਾਂਗੇ ਤੁਹਾਡੇ ਨਾਲ ਸਾਂਝੇ। ਇਸ ਵੇਲੇ ਫੋਕਸ ਸਾਰਾ ਮੇਰਾ ਉਸ ਪਾਸੇ, ਪਾਰਟੀ ਦੀਆਂ ਮੀਟਿੰਗਸ ਵੀ ਹੁੰਦੀਆਂ ਨੇ, ਹੋਰ ਵੀ ਬੜਾ ਸਾਰਾ ਕੰਮ ਹੁੰਦਾ। ਸਾਫੀਆਂ ਨਾਲ ਗੱਲ ਕਰਨੀ ਹੈ, ਦੂਜੇ ਲੋਕਾਂ ਨਾਲ ਗੱਲ ਕਰਨੀ ਹੈ, ਟਵਿੱਟਰ ਦੇ ਉੱਤੇ ਵੀ ਰਹਿਣਾ ਹੈ। ਅਤੇ ਅੱਜ ਕੱਲ੍ਹ ਜਿਹੜੇ ਨੇ 2 ਦਿਨ ਮੇਰੇ, ਮੈਂ ਕੋਈ 3-4 ਘੰਟੇ ਸੁੱਤਾ ਹਾਂ ਪਿਛਲੇ 24 ਘੰਟਿਆਂ 'ਚ, 3 ਘੰਟੇ ਮੇਰਾ ਖਿਆਲ ਹੈ। ਅਤੇ ਥੋੜ੍ਹਾ ਜਿਹਾ ਮੁਸ਼ਕਿਲ ਵੇਲਾ ਹੈ, ਜੇ ਵੀਲੋਗਾਂ ਦੀ ਕੁਆਲਿਟੀ ਉਹ ਨਾ ਹੋਵੇ ਤਾਂ ਥੋੜ੍ਹੀ ਜਿਹੀ ਮਾਫੀ ਦੇਣਾ, ਕਿਉਂਕਿ ਕਈ ਪਾਸੇ ਚਮੁੱਖੀ ਲੜਾਈ ਇਸ ਵੇਲੇ ਲੜਨੀ ਪੈ ਰਹੀ ਹੈ। ਦੁਆ ਕਰਨਾ ਮੇਰੇ ਵਾਸਤੇ ਵੀ ਅਤੇ ਆਪਣੇ ਵਾਸਤੇ ਵੀ, ਅਤੇ ਇਮਰਾਨ ਖਾਨ ਵਾਸਤੇ ਵੀ, ਅਤੇ ਪਾਕਿਸਤਾਨ ਵਾਸਤੇ ਵੀ। ਰੱਬ ਰਾਖਾ।